ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਵੱਲੋਂ ਪੰਜਾਬੀਆਂ ਵੱਲੋਂ ਖਾਲਸਾ ਪ੍ਰਗਟ ਦਿਵਸ ਯਾਨੀ ਕਿ ਖਾਲਸਾ ਪੰਥ ਦੀ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸਾਖੀ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ। ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵਿਸ਼ਵ ਭਰ ਦੇ ਵਿੱਚ ਇਸ ਮੌਕੇ ਤੇ ਕੀਰਤਨ ਕੀਤੇ ਗਏ, ਲੰਗਰ ਲਾਏ ਗਏ ਅਤੇ ਸੰਗਤਾਂ ਨੇ ਇਕੱਠੇ ਹੋ ਕੇ ਇਸ ਪਵਿੱਤਰ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸੇ ਲੜੀ ਦੇ ਤਹਿਤ ਅਮਰੀਕਾ ਦੇ ਵਕਾਰੀ ਹਸਪਤਾਲ ਸਟੈਨਫੋਰਡ ਹਸਪੀਟਲ ਦੇ ਵਿੱਚ ਹਸਪਤਾਲ ਦੇ ਮੁਲਾਜ਼ਮਾਂ ਨੇ ਰਲ ਮਿਲ ਕੇ ਵਿਸਾਖੀ ਦਾ ਤਿਉਹਾਰ ਮਨਾਇਆ, ਜਿਸ ਦੇ ਤਹਿਤ ਪਹਿਲਾਂ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਤੇ ਬਾਅਦ ਦੇ ਵਿੱਚ ਸਾਰੀ ਸੰਗਤ ਨੇ ਇਕੱਠਿਆਂ ਬੈਠ ਕੇ ਲੰਗਰ ਛਕਿਆ। ਹਸਪਤਾਲ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਇਸ ਸਾਰੇ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਕਹਿਣਾ ਇਹ ਹੈ ਕਿ ਵੈਸੇ ਤਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਂ ਆਮ ਤੌਰ ਤੇ ਜਿੱਥੇ ਪੰਜਾਬੀ ਵਸਦੇ ਨੇ ਉੱਥੇ ਵਿਸਾਖੀ ਦਾ ਤਿਉਹਾਰ ਇਕੱਠੇ ਹੋ ਕੇ ਸੈਲੀਬ੍ਰੇਟ ਕਰਦੇ ਆ, ਮਨਾਉਂਦੇ ਆ, ਪਰ ਲੋੜ ਹੈ ਕਿ ਅੱਜ ਇੱਥੋਂ ਦੇ ਲੋਕਾਂ ਨੂੰ ਵੀ ਇਸ ਤਿਉਹਾਰ ਦੀ ਪਵਿੱਤਰਤਾ ਅਤੇ ਇਸ ਤਿਉਹਾਰ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਜਾਵੇ। ਇਸੇ ਕਰਕੇ ਹਸਪਤਾਲ ਦੇ ਵਿੱਚ ਕੰਮ ਕਰਦੇ ਸਿੱਖ ਮੁਲਾਜ਼ਮਾਂ ਨੇ ਜਾਂ ਕਿ ਲਈ ਪੰਜਾਬੀ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਇਸ ਸਾਰੇ ਕਾਸੇ ਨੂੰ ਪ੍ਰਬੰਧ ਕੀਤਾ ਤੇ ਸਾਰੀਆਂ ਜਿਹੜੇ ਭਾਈਚਾਰਿਆਂ ਦੇ ਹੋਰ ਭਾਈਚਾਰਿਆਂ ਦੇ ਜਿਹੜੇ ਵੀ ਮੁਲਾਜ਼ਮ ਨੇ ਉਹਨਾਂ ਦੇ ਨਾਲ ਰਲ ਮਿਲ ਕੇ ਇਸ ਪਵਿੱਤਰ ਦਿਹਾੜੇ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਂਝੀਆਂ ਕੀਤੀਆਂ। ਪੰਜਾਬੀ ਰੇਡੀਓ USA ਦੇ ਵੱਲੋਂ ਪੇਸ਼ ਹੈ ਇਸ ਮੌਕੇ ਦੀ ਇੱਕ ਖਾਸ ਰਿਪੋਰਟ। ਅੱਜ ਅਸੀਂ ਇੱਥੇ ਨਾ ਸਟੈਨਫੋਰਡ ਦੇ ਵਿੱਚ ਜਿਹੜਾ ਇਵੈਂਟ ਕਰ ਰਹੇ ਹੈਗੇ, ਉਹਦਾ ਪਰਪਸ ਇਹ ਹੈ ਜਦੋਂ ਆਪਾਂ ਦੂਜੇ ਪੰਜਾਬੀ ਇਵੈਂਟ ਕਰਦੇ ਹੈਗੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਹਾਂ ਜਾਂ ਆਪਣੇ ਹਾਰਨਾਂ 'ਚ ਕਰਦੇ ਹਾਂ, ਉਹ ਯੂਜਲੀ ਅਸੀਂ ਆਪਣੇ ਲੋਕਾਂ ਨੂੰ ਐਜੂਕੇਟ ਕਰੀ ਜਾ ਰਹੇ ਹਾਂ ਜਿਨ੍ਹਾਂ ਨੂੰ ਆਲਰੇਡੀ ਸਾਡੇ ਬਾਰੇ ਪਤਾ ਹੁੰਦਾ ਹੈਗਾ। ਇੱਥੇ ਆਣ ਕੇ ਲੋਕਾਂ ਨੂੰ ਐਜੂਕੇਟ ਕਰਨ ਦਾ ਪਰਪਸ ਇਹ ਹੈਗਾ ਵੀ ਕੱਲ੍ਹ ਨੂੰ ਜਿਹੜੇ ਪ੍ਰੋਵਾਈਡਰ ਇੱਥੋਂ ਦੇ ਹੈਗੇ ਆ ਜਾਂ ਜਿਹੜੇ ਇੱਥੋਂ ਦੇ ਕੰਮ ਕਰਨ ਵਾਲੇ ਹੈਗੇ, ਜਦੋਂ ਉਹਨਾਂ ਕੋਲੇ ਕੋਈ ਪੰਜਾਬੀ ਜਿਹੜਾ ਆਪਣਾ ਬੰਦਾ ਵਾਕ ਇਨ ਕਰਦਾ ਹੈਗਾ, ਇੱਕ ਤਾਂ ਉਹਦੀ ਮਿਸਟੇਕਨ ਆਇਡੈਂਟੀ ਦੀ ਗੱਲ ਇਹ ਖਤਮ ਹੋ ਜਾਂਦੀ ਹੈ। ਮਿਸਟੇਕਨ ਆਇਡੈਂਟੀ ਨਹੀਂ, ਉਹਨੂੰ ਪਤਾ ਹੈ ਵੀ ਪੰਜਾਬੀ ਕੌਣ ਹੈਗੇ, ਸਿੱਖ ਕੌਣ ਹੈਗੇ ਆ। ਦੂਜੀ ਗੱਲ ਬਾਅਦ 'ਚ ਆਪਣੇ ਆਏ ਦੀ ਲੰਗਰ ਦੀ ਸੇਵਾ ਦੀ, ਲੰਗਰ ਦਾ ਜਿਹੜਾ ਆਪਣੇ ਪ੍ਰੋਗਰਾਮ ਚੱਲ ਰਿਹਾ ਹੈਗਾ, ਜਦੋਂ ਕੱਲਾ ਬੰਦਾ ਤੁਹਾਡਾ ਫੂਡ ਖਾਂਦਾ ਹੈਗਾ, ਉਹਦੇ ਨਾਲ ਮਟੀਰੀਅਲ ਪੜ੍ਹਦਾ ਹੈਗਾ, ਉਹਨੇ ਪਤਾ ਹੁੰਦਾ ਵੀ ਕੋਲੋਂ ਕੌਣ ਹੈਗੇ ਆ। ਸੋ ਇਹ ਬਹੁਤ ਚੀਜ਼ਾਂ ਜ਼ਰੂਰੀ ਹੈਗੀਆਂ। ਉਸ ਤੋਂ ਬਾਅਦ 'ਚ ਤੀਜੀ ਗੱਲ ਮੁੜ ਕੇ ਆ ਜਾਂਦੀ ਹੈਗੀ ਆ, ਜਿਹੜਾ ਇੱਥੇ ਦਰਬਾਰ ਸਾਹਿਬ ਦਾ ਮਾਡਲ ਪਿਆ ਹੈਗਾ, ਉਹਦੇ ਨਾਲ ਜਿਹੜੇ ਬੁੱਕਸ ਹੈਗੀਆਂ, ਲੋਕਾਂ ਨੇ ਮਾਡਲ ਨੂੰ ਦੇਖਿਆ ਹੈਗਾ, ਬੁੱਕਸ ਨੂੰ ਪੜ੍ਹਿਆ ਹੈਗਾ, ਉੱਥੋਂ ਪਤਾ ਲੱਗਾ ਹੈ। ਥੋੜ੍ਹਾ ਅੱਗੇ ਤੁਸੀਂ ਜਾਂਦੇ ਹੈਗੇ ਆ, ਫਿਰ ਤੁਸੀਂ ਦੇਖਿਆ ਹੈਗਾ ਆਪਣੇ ਸੈਨ ਹੋਜ਼ੇ ਗੁਰਦੁਆਰਾ ਲੀਨਾ ਭੈਣ ਜੀ ਆਏ ਜਿਹੜੇ, ਉਹਨਾਂ ਨੇ ਬੱਚਿਆਂ ਨੂੰ ਟ੍ਰੇਨ ਕਰਕੇ ਲੈ ਕੇ ਆਉਂਦਾ ਹੈਗਾ। ਬੱਚਿਆਂ ਨੇ ਜਿੰਨੇ ਸੋਹਣੇ ਤਰੀਕੇ ਨਾਲ ਮਿਊਜ਼ਿਕ ਜਿਹੜਾ ਹੈ ਪਹਿਲਾਂ ਇੰਗਲਿਸ਼ ਦੇ ਵਿੱਚ ਬੋਲ ਕੇ ਸੁਣਾਇਆ ਹੈਗਾ, ਉਸ ਤੋਂ ਬਾਅਦ ਵਿੱਚ ਜਿਹੜੇ ਦੂਜੇ ਉਹਨਾਂ ਨੇ ਜਿਹੜੇ ਵੱਖੋ ਵੱਖਰੇ ਵਰਜ਼ਨ ਸੁਣਾਏ ਹੈਗੇ ਆ। ਉਸ ਤੋਂ ਬਾਅਦ ਵਿੱਚ ਗੁਰਪ੍ਰੀਤ ਭਾਜੀ ਸੈਕਰਾਮੈਂਟੋ ਤੋਂ ਬੱਚਿਆਂ ਨੂੰ ਲੈ ਕੇ ਆਏ ਹੈਗੇ ਆ, ਜਿਨ੍ਹਾਂ ਨੇ ਅੱਜ ਆਣ ਕੇ ਤਬਲੇ ਦੇ ਉੱਤੇ ਤੇ ਆਪਣੇ ਰਬਾਬ ਦੇ ਨਾਲ ਇਹਨਾਂ ਲੋਕਾਂ ਨੂੰ ਨਿਹਾਲ ਕੀਤਾ ਹੈਗਾ। ਕਿਉਂਕਿ ਜਿਹੜੀ ਮਿਊਜ਼ਿਕ ਦੀ ਇੱਕ ਸਾਊਂਡ ਉਹ ਹੈਗੀ ਆ ਜਿਹੜੀ ਸਾਰੇ ਬੈਰੀਅਰ ਤੋੜ, ਸਾਰੇ ਬਾਰਡਰ ਤੋੜ ਦਿੰਦੀ ਹੈਗੀ ਆ, ਜਿਹਦੇ ਨਾਲ ਇਹ ਲੋਕ ਜਿਹੜੇ ਹੈਗੇ ਇਹਨਾਂ ਨੇ ਵੀ ਆਲਰੇਡੀ ਫੀਲਿੰਗ ਸੋ ਮਚ ਸਪਿਰਿਚੁਅਲੀ ਕਾਮ ਐਂਡ ਨਾਈਸ। ਬਾਕੀ ਇਹਨਾਂ ਦੇ ਸਟੈਨਫੋਰਡ ਦੇ ਵਿੱਚ ਇੱਕ ਹੋਰ ਯੂਨਿਟ ਕਿ ਸਪਿਰਿਚੁਅਲ ਕੇਅਰ ਕਹਿੰਦੇ, ਸਪਿਰਿਚੁਅਲ ਕੇਅਰ ਵਾਲੇ ਇੰਨੇ ਖੁਸ਼ ਹੋਏ ਸਾਰਾ ਕੁਝ ਦੇਖ ਕੇ, ਆਂਦੇ ਵੀ ਆਲਰੇਡੀ ਫੀਲਿੰਗ ਦਾ ਵੀ ਕੈਨ ਹੀਲ ਮੋਰ ਪੀਪਲ। ਸੋ ਇਸ ਤਰੀਕੇ ਨਾਲ ਬਾਕੀ ਮੈਂ ਦਿਲੋਂ ਧੰਨਵਾਦੀ ਹੈਗਾ ਪੰਜਾਬੀ ਰੇਡੀਓ USA ਵਾਲਿਆਂ ਦਾ, ਕਿਉਂਕਿ ਪੰਜਾਬੀ ਰੇਡੀਓ USA ਜਿਹੜੇ ਨੇ ਉਹਨਾਂ ਨੇ ਘਰ ਘਰ ਦੇ ਵਿੱਚ ਜਾ ਕੇ ਜਿਹੜੀ ਵੀ ਕੋਈ ਸਾਡੀ ਸੈਲੀਬ੍ਰੇਸ਼ਨ ਹੁੰਦੀ ਹੈਗੀ ਆ ਜਾਂ ਸਾਡੇ 'ਤੇ ਕੋਈ ਆਫਤ ਆਉਂਦੀ ਹੈਗੀ ਆ ਜਾਂ ਕੋਈ ਸਾਨੂੰ ਪ੍ਰੋਬਲਮ ਆ ਰਹੀ ਹੁੰਦੀ ਹੈਗੀ ਹੈ, ਇਹ ਉਹ ਮੈਸੇਜ ਜਿਹੜਾ ਉਹਨਾਂ ਲੋਕਾਂ ਦਾ ਪਹੁੰਚਾ ਦਿੰਦੇ ਹੈਗੇ ਜਿਹੜਾ ਉੱਦਾਂ ਨਹੀਂ ਜਾਂਦਾ ਹੈਗਾ। ਬਾਕੀ ਜਦੋਂ ਵੀ ਇਹ ਕੰਮ ਕਰਦੇ ਹੈਗੇ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈਗੀ ਕਿ ਉਹ ਚੀਜ਼ ਜਿਹੜੀ ਅਥੈਂਟਿਕ ਹੋਣੀ ਚਾਹੀਦੀ ਹੈਗੀ ਹੈ। ਸੋ ਥੈਂਕ ਯੂ ਸੋ ਮਚ ਫॉर एवरीवन। Sat Sri Akal. My name is Mahesh. I'm a volunteer at Stanford Healthcare. And I've been coming here for 23 years. And every week I visit Hindu patients and Sikh patients. And occasionally I'm invited to come offer support to families in the children's area as well. So one of the things we do is we help people get settled into the hospital. We do some translation services. We have a small prayer book, and for both the Hindu and the Sikh, we have little music boxes that play Gurbani or mantras. And so yeah, and I myself, I grew up in Ludhiana from the age of 1 to 17. And I speak Punjabi. It's fairly good, but not quite good. And I can read and write Punjabi. And one of the ways I help is to chant the Mool Mantra with the patients and the families. And sometimes families will ask us to reach out to the Fremont Gurdwara or the San Jose Gurdwara. And we go there and get ardas in their name for their well-being and such. So we also educate
the staff, the doctors, and about our customs, whether it's the Hindu faith or the Sikh faith. And this is my service to the Hindu gods that I was raised up with, and then also for Guru Nanak Dev Ji, whom I worship in many ways. So thank you for listening to my words, and Waheguru Ji Ka Khalsa, Waheguru Ji Ki